फालसा आ गया ठंडा ठार है फालसा ठंडा ठार है कलेजे च ठंड पाए जिगर दी गर्मी दूर मकाए फालसा आ गया 600 ਦਾ ਕਿਲੋ ਭਰਾ ਮਲੋਕ ਲਾਏ ਨਹੀਂ ਟਿਚ ਬਟਨ ਲਾਇਆ ਮੈਂ ਅਮਲੋਕ ਉਹ ਫਾਲਸਾ ਵਾ ਬੀਬੀ ਕੀ ਹੋ ਗਿਆ ਜੀ ਅੱਛਾ ਫਾਸਲਾ ਲਾਇਆ ਤੂੰ ਉਹ ਫਾਸਲਾ ਨਹੀਂ ਉਹ ਫਾਲਸਾ ਫਾਲਸਾ ਹਾਂ ਫਾਲਸਾ ਫਾਲਸਾ ਫਾਸਲਾ ਫਾਸਲਾ ਨਹੀਂ ਆ ਤੇਰੇ ਮੇਰੇ ਇਹਨੂੰ ਫਾਸਲਾ ਕਹੀਦਾ ਵਾ ਇਹ ਫਾਲਸਾ ਵਾ ਇਹ ਫਾਲਸਾ ਵਾ ਉਹ ਇੱਕ ਅੱਧੀ ਦਫਾ ਸਹੀ ਕਹਿਣ ਹੁੰਦਾ ਮੁੜ ਕੇ ਨਹੀਂ ਕਿਹਾ ਜਾਂਦਾ ਸਹੀ ਚਲੋ ਜੀ ਨਹੀਂ ਕਹਿਣ ਹੁੰਦਾ ਤੇ ਨਾ ਕਹੋ 600 ਦਾ ਕਿਲੋ ਆ ਗਿਆ ਜੀ ਫਾਲਸਾ ਆ ਗਿਆ ਤੇ ਕਿੱਦਾਂ ਵਾ ਹੈ ਕਿੱਦਾਂ ਅੱਲਾ ਦਾ ਸ਼ੁਕਰ ਠੀਕ ਆ ਅੱਗੇ ਨਾਲੋਂ ਠੀਕ ਆ ਰਾਤੀ ਤਬੀਅਤ ਨਹੀਂ ਸੀ ਠੀਕ ਡਾਕਟਰ ਦੇ ਲੈ ਕੇ ਆਵਾਂ ਉਹਨੇ ਦਵਾਈ ਦਿੱਤੀ ਟੀਕਾ ਲਾਇਆ ਹੁਣ ਠੀਕ ਆ ਤੇ ਮੈਂ ਕਦੋਂ ਕਿਹਾ ਵੀ ਇਹ ਵੈਗਨ ਵੱਜ ਗਈ ਇਹਨਾਂ 'ਚ ਮੈਂ ਕਿਹਾ ਕਿੱਦਾਂ ਲਾਇਆ ਭਾ ਕੀ ਆ ਇਹ ਪੁੱਛਿਆ 600 ਦਾ ਕਿਲੋ ਆ ਇੰਨੀ ਕੁ ਚੀਜ਼ ਤੇ 600 ਰੁਪਏ ਇਹਦੀ ਤੈਨੂੰ ਕੁਆਲਿਟੀਆਂ ਦਾ ਪਤਾ ਦੀ ਕੁਆਲਿਟੀ ਕੀ ਹੈ ਇਹ ਚੰਦ ਦਿਨ ਨਹੀਂ ਰਹਿੰਦਾ ਬੜਾ ਨਾਜ਼ੁਕ ਹੁੰਦਾ ਵਾ ਇਹ ਜਿਗਰ ਨੂੰ ਠੰਡ ਪਾਉਂਦਾ ਤਾਂ ਗਰਮੀਆਂ ਦਾ ਤੋੜ ਆ ਫਾਲਸਾ ਗਰਮੀਆਂ ਦਾ ਤੋੜ ਆ ਜਿੰਨੀ ਮਰਜ਼ੀ ਧੁੱਪ ਹੋਵੇ ਗਰਮੀ ਹੋਵੇ ਇਹਨੂੰ ਪੀ ਇਹਦਾ ਸ਼ਰਬਤ ਪੀ ਇਹਦਾ ਸ਼ੇਕ ਬਣਾ ਕੇ ਪੀ ਇਹਨੂੰ ਪੈਸੇ ਖਾ ਜਿਗਰ ਦੀ ਗਰਮੀ ਦੂਰ ਤੇ ਆ ਕਿੰਨਾ ਹੀ ਬੜਾ ਤੂੰ ਲਾਇਆ ਤੇ ਧੁੱਪ ਤੇ ਉਂਝੀ ਆ ਧੁੱਪ ਤੇ ਜ਼ਰਾ ਮਾੜਾ ਵੀ ਨਹੀਂ ਘਟੀ ਹੈ ਇਹ ਤੋੜ ਆ ਨਾ ਗਰਮੀ ਦਾ ਤੋੜ ਆ ਤੇ ਗਰਮੀ ਵੇਖ ਧੁੱਪ ਕਿੰਨੀ ਆ ਜਾਂ ਤੇ ਹੋਵੇ ਨਾ ਤੂੰ ਰੇੜੀ ਤੇ ਲਾਇਆ ਵੀ ਜਿਹੜੀ ਜਿੱਥੇ ਤੇਰੀ ਰੇੜੀ ਜਾਂਦੀ ਉੱਥੋਂ ਧੁੱਪ ਹਟ ਜਾਂਦੀ ਫੇਰ ਤੇ ਪਤਾ ਲੱਗੇ ਵੀ ਗਰਮੀ ਦਾ ਤੋੜ ਆ ਇਹ ਗੱਲ ਮੈਂ ਕਹੀ ਹੈ ਆਪੇ ਤੇ ਤੂੰ ਕਿਹਾ ਗਰਮੀ ਦਾ ਤੋੜ ਮੈਂ ਗਰਮੀ ਦਾ ਤੋੜ ਗਿਆ ਆ ਜਿਹੜੇ ਤੇਰੇ ਅੰਦਰ ਸੀਨੇ 'ਚ ਗਰਮੀ ਨਹੀਂ ਕਲੇਜੇ 'ਚ ਗਰਮੀ ਨਹੀਂ ਹਾਂ ਨਹੀਂ ਹੁੰਦਾ ਚੱਕਰ ਨਹੀਂ ਆਉਂਦੇ ਤਲੀਆਂ ਸੜਦੀਆਂ ਨਹੀਂ ਡਿੱਗ ਨਹੀਂ ਪੈਂਦਾ ਬੰਦਾ ਇਹ ਉਹਦਾ ਤੋੜਾ ਨੂੰ ਪੀਓ ਠੰਡ ਪੈਂਦੀ ਅੰਦਰ ਦੀ ਗਰਮੀ ਦੂਰ ਕਰਦਾ ਨਹੀਂ ਤੂੰ ਕਿਹੜਾ ਆਈਸੀਯੂ ਆ ਕੇ ਬਈ ਤੈਨੂੰ ਮੇਰੇ ਅੰਦਰ ਦਾ ਪਤਾ ਲੱਗ ਗਿਆ ਮੇਰੇ ਅੰਦਰ ਗਰਮੀ ਮੈਂ ਤੇਰੇ ਅੰਦਰ ਝਾਂਕ ਕੇ ਕੀ ਲੈਣਾ ਤੇਰੇ ਅੰਦਰ ਹੈ ਕੀ ਏ ਤੂੰ ਪਾਗਲ ਆਈ ਏ ਤੂੰ ਕੌਣ ਆ ਤੇ ਤੈਨੂੰ ਕਿੱਦਾਂ ਪਤਾ ਫੇ ਮੇਰੇ ਅੰਦਰ ਗਰਮੀ ਤੂੰ ਇੱਥੋਂ ਜਾ ਬੀਬੀ ਤੇਰਾ ਇਸ ਕੰਮ ਨਾਲ ਇਸ ਫਲ ਫਰੂਟ ਨਾਲ ਤੇਰਾ ਤਲਕ ਹੀ ਨਹੀਂ ਆ ਤੈਨੂੰ ਇਹਦਾ ਪਤਾ ਹੀ ਨਹੀਂ ਆ ਤੇ ਤੂੰ ਕੀ ਕਰਨਾ ਤੈਨੂੰ ਪਤਾ ਨਹੀਂ ਆਪਣੇ ਘਰ ਦਾ ਵੀ ਪਤਾ ਕਿ ਨਹੀਂ ਪਤਾ ਤੈਨੂੰ ਆਪਣੇ ਖਸਮ ਦਾ ਵੀ ਪਤਾ ਕਿ ਨਹੀਂ ਪਤਾ ਹਾਏ ਵੀਰੇ ਮੇਰਾ ਮੈਂ ਦੁਨੀਆ ਤੇ ਰਹਿਨੀ ਆ ਮੇਰਾ ਸਾਰਿਆਂ ਨਾਲ ਤਲਕ ਆ ਤੂੰ ਤੇ ਮੇਰਾ ਤਲਕ ਹੀ ਮਕਾਉਣ ਡਿਆ ਪਤਾ ਨਹੀਂ ਕਿਹਨਾਂ ਨਾਲ ਤੇਰੇ ਤਲਕ ਨੇ ਪਾਗਲ ਹੀ ਹੋਣਗੇ ਜਿੰਨੇ ਤੇਰੇ ਨਾਲ ਤਲਕ ਰੱਖਿਆ ਹੋਣਾ ਆ ਗਿਆ ਫਾਲਸਾ ਆ ਗਿਆ 600 ਦਾ ਕਿਲੋ ਵੀਰੇ ਕੀ ਕਰੀ ਜਾਨਾ ਆ ਬੜਾ ਪਰਨਾ ਜਿਹਾ ਪਰੇ ਰੱਖ ਤੇ ਮੈਂ ਕਿਹੜਾ ਤੇਰੇ ਮੂੰਹ ਤੇ ਮਾਰ ਦਿੱਤਾ ਤੇਰਾ ਸਿਰ ਪਾੜ ਗਿਆ ਤੇ ਨਾ ਤੂੰ ਤਾਂ ਮੇਰਾ ਹੇਅਰ ਸਟਾਈਲ ਹੀ ਖਰਾਬ ਕਰ ਹੇਅਰ ਸਟਾਈਲ ਤੇ ਨਿਕਲ ਕਿਧਰੇ ਪਾਰਲਰ ਤੇ ਜਾ ਹੇਅਰ ਸਟਾਈਲ ਸਿੱਧਾ ਕਰਾ ਨਹੀਂ ਪਰ ਭਲਾ ਦੱਸ ਹੁਣ ਕਿੱਦਾਂ ਲਾਇਆ ਆ ਵਿੱਚ ਵੀਰੇ ਮੇਰੀ ਗੱਲ ਸੁਣ ਆ ਵੇਖ ਆ ਤੇ ਲੱਗਦਾ ਕਿਸੇ ਚੀਜ਼ ਥੱਲੇ ਆਏ ਆ ਉਹ ਕਿਸੇ ਚੀਜ਼ ਥੱਲੇ ਨਹੀਂ ਆਏ ਤੇਰੀ ਨਜ਼ਰ ਥੱਲੇ ਆਏ ਆ ਨਹੀਂ ਵਿੱਚੋਂ ਚੰਗਾ ਤੇ ਉਹ ਥੋੜਾ ਹੀ ਆ ਚੰਗਾ ਨਹੀਂ ਸਾਰਾ ਹੀ ਆ ਇਹ ਕੱਚਾ ਵਾ ਵਿੱਚ ਆ ਜਾਂਦਾ ਵਾ ਹੁਣ ਜਦੋਂ ਚੀਜ਼ ਘਟੀ ਲਿਆਈ ਉਹਦੇ ਚ ਕੋਈ ਪੱਕਾ ਦਾਣਾ ਹੁੰਦਾ ਕੋਈ ਕੱਚਾ ਹੁੰਦਾ ਕੋਈ ਤਿਆਰ ਹੋਣ ਵਾਲਾ ਹੁੰਦਾ ਕੋਈ ਦਰਮਿਆਨਾ ਹੁੰਦਾ ਕੋਈ ਨਰਮ ਹੁੰਦਾ ਕੋਈ ਨਾਜ਼ੁਕ ਹੁੰਦਾ ਅੱਛਾ ਸਮਝੀ ਇਹ ਆਪਣਾ ਦਰਜਨ ਕਿੰਨੇ ਦੇ ਮੈਂ ਕੇਲੇ ਲਾਏ ਆ ਅੱਖਾਂ ਵਾ ਕੇ ਭਾਂਡੇ ਆ ਕਿ ਮੈਂ ਅੰਡੇ ਲੈ ਕੇ ਬੈਠਾ ਵਾਂ ਮੈਨੂੰ ਦੱਸ ਨਹੀਂ ਤੈਨੂੰ ਮੈਂ ਦਰਜਨਾਂ ਦੇ ਹਿਸਾਬ ਨਾਲ ਦੇਣੇ ਨੇ ਵੀਰੇ ਕੇਲਾ ਵੀ ਤਾਂ ਫਰੂਟ ਕੇਲਾ ਆ ਕਿੱਥੇ ਆ ਕੇਲਾ ਨਜ਼ਰ ਆਂਡਿਆ ਓਏ ਇਹ ਦਰਜਨ ਨਹੀਂ ਹੁੰਦੇ ਬੀਬੀ ਇਹ ਕਿਲੋ ਦੇ ਹਿਸਾਬ ਨਾਲ ਮਿਲਦੇ ਆ ਨਹੀਂ ਆਪਣਾ ਮਾਲਟ ਆ ਉਹ ਦਰਜਨਾਂ ਦੇ ਹਿਸਾਬ ਨਾਲ ਮਿਲਦੇ ਉਹ ਕਿਲੋ ਦੇ ਹਿਸਾਬ ਨਾਲ ਵੀ ਹੁਣ ਲੱਭਣ ਲੱਗ ਪਏ ਨੇ ਸਿਰਫ ਤੇਰੇ ਜੀਆਂ ਔਰਤਾਂ ਦੀ ਵਜ੍ਹਾ ਤੋਂ ਕਿ ਵੀ ਜਾ ਕੇ ਗਿਆ ਉਹਨਾਂ ਨੇ ਕਿਹਾ ਚਲੋ ਇਹ ਵੀ ਕਿਲੋ ਦੇ ਵੇਚਣੇ ਸ਼ੁਰੂ ਕਰ ਦਿਓ ਇਹ ਦਰਜਨਾਂ ਜਿੰਨੀ ਲੈਂਦੀ ਹੈ ਨਹੀਂ ਤੇ ਆਪਣਾ ਇਹ ਕਿੰਨਾ ਕਰਦੇ ਆ ਦੱਸ ਨਾ ਦਰਜਨ ਦੇ ਕੀ ਹਿਸਾਬ ਕਿਤਾਬ ਦਰਜਨ ਨਹੀਂ ਹੁੰਦੀ ਬੀਬੀ ਤੈਨੂੰ ਮੈਂ ਅੱਗੇ ਵੀ ਕਿਹਾ ਕਿਉਂ ਮੈਨੂੰ ਖਪਾਉਂਦਾ ਹੀ ਆ ਇਹ ਪਾਈਆ ਹੁੰਦੇ ਆ ਅੱਧ ਪਾਈਆ ਹੁੰਦੇ ਆ ਅੱਛਾ ਅੱਧਾ ਕਿਲੋ ਹੁੰਦੇ ਆ ਕਿਲੋ ਹੁੰਦੇ ਆ 5 ਕਿਲੋ 10 ਕਿਲੋ ਫਿਰ ਜਿੰਨਾ ਮਰਜ਼ੀ ਮਾਰ ਚੁੱਕੋ ਇਹ ਆਉਣਾ ਵਾ ਤਕਰੀਬਨ ਕੋਈ 150 ਕਰੋਨਾ ਆਣਾ ਤੇ ਇੱਕ ਦਾਣਾ ਕਿੱਥੋਂ ਗਿਣ ਲਾ ਉਹਨੂੰ ਤੋਲ ਲਾ ਖਾਣੇ ਨਹੀਂ ਆ ਵੀਰੇ ਹਾਂ ਉਹਨਾਂ ਨੂੰ ਮਾਰਨੇ ਅੱਖਾਂ 'ਚ ਮਾਰਨੇ ਉਹਨਾਂ ਦੀਆਂ ਨਹੀਂ ਦਾਦਾ ਆਬੂ ਦੇ ਕੋਲ ਆ ਨਾ ਤੇ ਪੜਨ ਆਸੇ ਉਤੋਂ ਜਾ ਬਾਜ਼ਾਰੋਂ ਤੋਂ ਛੋਲੇ ਲੈ ਛੋਲੇ ਨਹੀਂ ਛੋਲੇ ਤੇ ਸਾਰੇ ਹੀ ਪੜਾਉਂਦੇ ਆ ਛੋਲੇ ਨਹੀਂ ਅਸੀਂ ਐਤਕੀ ਸੋਚਿਆ ਵਾ ਕਿ ਇਹ ਵੀ ਓਡਾ ਹੀ ਆ ਤੇ ਐਤਕੀ ਆਪਾਂ ਫਾਲਸਾ ਹੀ ਪੜਵਾ ਦੇਈਏ ਨਾਲੇ ਉਹ ਪੜ ਲੈਣਗੇ ਤਾਂ ਨੂੰ ਖਤਮ ਦਾ ਸਵਾਬ ਪਹੁੰਚ ਜਾਊਗਾ ਨਾਲੇ ਇਹ ਹੀ ਉੱਤੇ ਜਿਹੜੇ ਪੜਨ ਨੇ ਉਹਨਾਂ ਨੂੰ ਕਹਾਂਗੇ ਖਾ ਲਵੋ ਅੱਜ ਹੀ ਠੰਡਾ ਹੋ ਜਾਓ ਆਹੋ ਜੀ ਠੰਡਾ ਹੋ ਜਾਓ ਅੱਜ 5 ਕਿਲੋ ਤੋਂ ਲਾ ਕੇ ਲਾ ਜਾ ਫਿਰ ਲੋਕੀ ਜਿਹੜੇ ਸਾਡੇ ਰਿਸ਼ਤੇਦਾਰ ਆ ਜਾ ਕੇ ਸਗੋਂ ਰਿਸ਼ਤੇਦਾਰਾਂ ਚ ਦੱਸਣਗੇ ਵੀ ਕੀ ਕੁੱਲ ਪੜ ਕੇ ਆਇਆ ਜਿਗਰ ਠੰਡਾ ਹੋ ਗਿਆ ਹੈ ਅੱਜ ਤੂੰ ਦਾਦੇ ਦੇ ਕੁੱਲਾਂ ਦੇ ਆ ਬਣਾਏਂਗੀ ਤੇਰੇ ਕੁੱਲਾਂ ਦੇ ਉੱਤੇ ਅਗਲੇ ਜਾਪਾਨੀ ਫਲ ਪੜਾ ਦੇਣਗੇ ਅੱਲਾ ਰਹਿਮ ਕਰੇ ਮੇਰੇ ਕੁੱਲ ਕਿਉਂ ਕਰਨ ਡਿਆ ਜਾਪਾਨੀ ਫਲ ਪੜਾ ਦੇਣਗੇ ਸੋਹਣੇ ਤਰੀਕੇ ਨਾਲ ਆਲੂ ਬੁਖਾਰੇ ਤੇ ਪੜਾ ਦੇਣਗੇ ਖੁਬਾਨੀ ਤੇ ਤੇਰੇ ਕੁੱਲ ਪੜਾ ਦੇਣਗੇ ਤੂੰ ਦਾਦੇ ਦੇ ਤੇ ਪੜਾ ਐਵੇਂ ਤੇ ਦਾਣੇ ਤੇ ਪੜਾ ਤੇਰੇ ਤੇ ਵੀ ਪੜੇ ਜਾਓਗੇ ਨਹੀਂ ਤੇਰਾਂ ਤੇ ਪੜਾ ਲਈ
ਉਹ ਜਾ ਬੀਬੀ ਕਹੀ ਮੇਰਾ ਦਿਮਾਗ ਨਾ ਖਾ, ਮੈਨੂੰ ਕੰਮ ਕਰਨ ਦੇ। ਨਹੀਂ ਮੇਰੀ ਗੱਲ ਸੁਣ, ਉਹ ਮੈਨੂੰ ਕਿਤੇ ਆਵਾਜ਼ ਆ ਦੇ। 150 ਜੀ ਆਵੇ ਆਪਣੇ ਖਾਨਦਾਨ ਦਾ ਤੇ ਇਹ ਕਿੰਨੇ ਦਰਜਨ ਲੱਗ ਜਾਣਗੇ ਉਹਨਾਂ ਚ? ਉੱਥੇ ਛੋਲੇ ਕੁੱਲਾਂ ਦੇ ਉੱਤੇ ਕਿੰਨੇ ਲੈ ਕੇ ਜਾਂਦੇ ਨੇ? 5-10 ਕਿਲੋ। ਇਹ ਵੀ 5-7 ਕਿਲੋ ਲੈ ਜਾ। ਉਹ ਛੋਲਿਆਂ ਦਾ ਆਪਣਾ ਹਿਸਾਬ ਆ, ਇਹਨਾਂ ਦਾ ਆਪਣਾ ਹਿਸਾਬ ਆ। ਓਡਾ ਹੀ ਹੈ, ਬਲਕਿ ਉਸ ਤੋਂ ਥੋੜਾ ਜਿਹਾ ਵੱਡਾ ਹੋਣਾ, ਕੋਈ ਫਰਕ ਨਹੀਂ ਪੈਂਦਾ। ਆ ਲੈ ਇਹਨਾਂ ਨੂੰ ਲੈ ਜਾ, ਇੱਕ ਇੱਕ ਦਾਣਾ ਪੜਨਗੇ, ਨਾਲ ਖਾਣਗੇ, ਤੇਰੇ ਦਾਦੇ ਨੂੰ ਵੀ ਸਵਾਦ ਪਹੁੰਚੂਗਾ। ਉਹ ਛੋਲਿਆਂ ਦੇ ਛਿਲਕੇ ਲੱਤ ਕੇ ਉਹ ਵੀ ਨਿੱਕੇ ਨਿੱਕੇ ਰਹਿ ਜਾਂਦੇ ਆ। ਇਹ ਵੀ ਵੇਖ ਨਾ ਵਿੱਚ ਨਿੱਕੇ ਨਿੱਕੇ ਕਿੰਨੇ ਹੀ ਆ। ਤੈਨੂੰ ਵੇਖ ਕੇ ਨਿੱਕੇ ਹੋਇਆ, ਉਹਨਾਂ ਘੇਸ ਵੱਟ ਲਈਏ, ਹੱਥ ਨਾਲ ਆ ਨਾਜ਼ੁਕ ਹੁੰਦਾ ਫਲ, ਇਹਨਾਂ ਨੇ ਉੱਥੇ ਖਰਾਬ ਹੋ ਜਾਣਾ, ਗਲ ਜਾਣਾ ਵਾ। ਅੱਛਾ ਮੇਰੀ ਗੱਲ ਸੁਣ, ਤੇ ਇਹ ਆਪਣਾ ਕਿਲੋਆਂ ਦੇ ਹਿਸਾਬ ਨਾਲ ਲੈ ਕੇ ਜਾਣਾ? ਕਿਲੋਆਂ ਦੇ ਹਿਸਾਬ ਨਾਲ ਦਰਜਨ ਨਹੀਂ ਲੱਭਣੇ? ਦਰਜਨ ਨਹੀਂ ਲੱਭਣੇ। ਤੇ 1 ਕਿਲੋ ਚ ਕਿੰਨੇ ਦਰਜਨ ਹੋਣਗੇ? ਮੈਨੂੰ ਨਹੀਂ ਪਤਾ, ਇੱਥੋਂ 1 ਕਿਲੋ ਤੁਲਾ ਲੈ ਤੇ ਉੱਥੇ ਪਰਾਂ ਬਹਿ ਜਾ ਸੜਕ ਦੇ ਤੇ ਗਿਣਦੀ ਰਹਿ। ਨਹੀਂ ਤੇ ਜਿਹੜਾ ਉੱਥੇ ਗਿਣੇਗੀ ਨਾਲ, ਲੋਕ ਵੇਖਣਗੇ, ਕਹਿਣਗੇ ਮੰਗਣ ਵਾਲੀ ਇਹ ਪਾਗਲ ਆ, ਪੈਸੇ ਵੀ ਤੈਨੂੰ ਹੋ ਜਾਣਗੇ, ਤੇਰੇ ਪੈਸੇ ਵੀ ਨਿਕਲ ਆਉਂਗੇ, ਨਾਲ ਤੂੰ ਮੰਗਦੀ ਰਹੀ। ਨਹੀਂ ਆਪਾਂ ਨੇ ਕੁੱਲਾਂ ਤੇ ਪੜਨਾ ਵੀ ਤੇ ਹੈ ਹੀ ਨਾ, ਉਹ ਜਦੋਂ ਲੈ ਨਾਲੇ ਪੜੀ ਜਾਵਾਂਗੇ ਤੇ ਨਾਲੇ ਗਿਣੀ ਜਾਵਾਂਗੇ। ਚਲੋ ਬਸ ਠੀਕ ਹੈ, ਮੈਨੂੰ ਦੱਸ ਦੇ ਕਿੰਨੇ ਕਿਲੋ ਕਰਦੇ ਆ। ਇਹ ਕੁੱਲਾਂ ਦੇ 5-7 ਕਿਲੋ ਲੱਗ ਜਾਣੇ ਆ ਤੇਰੇ, ਬਲਕਿ ਮੈਂ ਕਹਿੰਦਾ ਬੋਰੀ ਕੇ ਸਾਰੀ ਰੇੜੀ ਚਲਾ ਲਾ, ਬੋਰੀ 'ਚ ਮੈਂ ਬੰਦ ਕਰ ਦੇਣਾ ਤੈਨੂੰ। 5-7 ਕਿਲੋ? ਆਹੋ। ਤੇ ਬੋਰੀ ਸਾਰੀ ਮੈਂ ਕੱਲੀ ਜਣੀ ਬੋਰੀ ਕਿੱਥੋਂ ਚੱਕੂੰਗੀ? ਜਿੱਥੇ ਦਾਦਾ ਮਰਿਆ ਉੱਥੇ ਆਪਣੀ ਮਾਂ ਵੀ ਮਾਰ ਲਈ, ਉਹਦੇ ਵੀ ਕੁੱਲ ਨਾਲ ਕਰਾ ਲਾ, ਉੱਥੇ ਹੋ ਗਏ। ਤੇ ਹੋਰ ਕਿਸੇ ਨੂੰ ਮਾਰ ਲਾ, ਉਹਦੇ ਵੀ ਕਿੰਨਾ ਕੁ ਬੰਦਿਆਂ ਦੇ ਕੁੱਲ ਭੁਗਤਾ ਲੈ ਦੇ ਨਾਲ। ਫੇਰ ਕਿੱਥੇ ਲੈਂਦੀ ਫਿਰਾਂਗੀ ਇੰਨੇ? ਇੱਕ ਵਾਰੀ ਲੈ ਚੱਲੀ, 2-3 ਬੰਦੇ ਮਾਰ ਲੈ, ਉਹਨਾਂ ਦੇ ਕੁੱਲ ਕਰਾ ਲੈ। ਇਹ ਮੇਰੇ ਹੱਥਾਂ ਲੋ ਵੇਖ, ਖਾਣ ਵਾਲੇ ਆ, ਕੁੱਲਾਂ ਦੇ ਪੜਨ ਵਾਲੇ ਨਹੀਂ। ਉਹਨਾਂ ਤੇ ਗਿਟਕਾਂ ਪੜੀ ਦੀਆਂ ਨੇ, ਖਜੂਰਾਂ ਦੀਆਂ ਗਿਟਕਾਂ, ਦਾਣੇ, ਇਮਲੀ ਦੇ ਦਾਣੇ, ਉਹ ਪੜਦੇ ਆ ਲੋਕ। ਪਤਾ ਨਹੀਂ ਤੁਹਾਡੇ ਵਾਲ ਕੋਈ ਮਰਦਾ ਵੀ ਹੈ ਸਹੀ ਤਰੀਕੇ ਨਾਲ ਕਿ ਨਹੀਂ, ਉਹਦਾ ਖਤਮ ਹੀ ਦਵਾਉਂਦੇ ਹੋ ਕਿ ਨਹੀਂ ਤੁਸੀਂ? ਨਹੀਂ ਮੈਂ ਕਿਹਾ ਇੱਕ ਨਵੀਂ ਯਾਦ ਕੱਢੀਏ ਨਾ, ਛੋਲੇ ਤੇ ਸਾਰੇ ਹੀ ਪੜਦੇ। ਮਰਨ ਤੇ ਕਿਹੜੀ ਯਾਦ ਤੂੰ ਕੱਢਣੀ, ਤਜਰਬੇ ਕਰਨੀ, ਸਾਇੰਸਦਾਨ ਆ ਤੂੰ। ਨਹੀਂ ਮੈਂ ਸਾਇੰਸਦਾਨ, ਅੱਲਾ ਮਾਫ ਕਰੇ, ਮੈਂ ਤੇ ਡਾਕਟਰ ਕਦੀਰ ਦੀ ਇੱਜ਼ਤ ਹੀ ਬਹੁਤ ਕਰਦੀ ਆ। ਸਾਡੇ ਸਰਮਾਇਆ ਵਾ ਪਾਕਿਸਤਾਨ ਦਾ। ਤੇ ਜੇ ਜਿਹੜੀਆਂ ਤੂੰ ਹਰਕਤਾਂ ਕਰਨ ਦੀ, ਹੁਣ ਮੈਂ ਤੇਰੀ ਇੱਜ਼ਤ ਨਹੀਂ ਕਰਨੀ, ਸਮਝੀ ਹੈ ਨਾ? ਤੇ ਨਹੀਂ, ਮੈਂ ਵੀ ਗਾਲਾਂ ਵੀ ਕੱਢਾਂਗਾ ਗੰਦੀਆਂ, ਤਾਂ ਫਾਇਦਾ ਕੋਈ ਨਹੀਂ। ਰਾਹ ਲੈ ਆਪਣਾ, ਤੂੰ ਤੇ ਸੌਦਾ ਨਹੀਂ ਲੈਣਾ ਵੀ ਮੇਰਾ ਵੀ ਟਾਈਮ ਜ਼ਾਇਆ ਕਰਨ ਦੀ, ਬੱਚਿਆਂ ਦਾ ਰਿਜ਼ਕ ਕਮਾਉਣ ਦੇ ਮੈਨੂੰ। ਅੱਛਾ ਮੇਰੀ ਗੱਲ ਤੇ ਸੁਣ ਮੈਂ ਜਦੋਂ ਬਾਤ ਲਾਣਾ ਵਿੱਚ ਬੋਲਣ ਲੱਗ ਪੈਂਦੀ, ਉਹ ਕੋਈ ਗਾਹਕ ਆਂਦੇ ਮੈਨੂੰ ਵੇਚਣ ਦੇ ਚੀਜ਼ਾਂ। ਆ ਤੇ ਜਿਹੜਾ ਗਾਹਕ ਆ ਗਾਹਕ ਕਦੋਂ ਆ? ਆਏ ਕੌਣ ਆ? ਇਹ ਤਾਂ ਫਜ਼ੂਲ ਆ। ਨਹੀਂ ਆ ਪਰਸ ਫੜਿਆ ਵਾ, ਤੇ ਵਿੱਚ ਪਰਸ ਪੈਸੇ ਆ। ਹੁੰਦਾ ਜੇ ਜਿੱਦੀਆਂ ਤੂੰ ਗੱਲਾਂ ਕਰਨੀ, ਤੂੰ ਤੇ ਮੈਨੂੰ ਲੱਗਦਾ ਪਾਗਲਖਾਨੇ ਦੌੜ ਕੇ ਆਈ ਹੈ। ਪਾਗਲਖਾਨੇ ਕੀ ਮਤਲਬ? ਪਾਗਲਖਾਨੇ ਕੀ ਮਤਲਬ? ਆ ਵੇ ਇਹ ਜਿੱਡਾ ਆਇਆ ਵਾ ਨਾ, ਹਾਂ, ਏਡੇ ਸਾਰੇ ਵਿੱਚੋਂ ਚੁਣ ਕੇ ਨਾ ਤੇ 1.5 ਕਿਲੋ ਕਰਦੇ। ਐ ਕਰ ਜੁੱਤੀ ਲਾ, ਮੈਂ ਕੰਡਾ ਇੱਥੇ ਰੱਖ ਲੈਣਾ, ਤੂੰ ਇੱਥੇ ਬਹਿ ਜਾ ਤੇ ਉੱਥੇ ਛਾਪਰ ਲਾ ਲੈ ਤੇ ਐ ਛਾਂਟੀ ਕਰੀ ਜਾ, ਤੇ ਤੈਨੂੰ ਮੈਂ ਦੇ ਦੂੰਗਾ 800 ਰੁਪਏ ਦਾ ਕਿਲੋ, ਆਪਣੀ ਮਰਜ਼ੀ ਦਾ ਮਾਲ ਕੱਢ ਇਹਦੇ ਚੋਂ। ਲੈ ਛਾਂਟੀ, ਆ ਜਾ। ਇਹ ਕਿਹੜੀ ਮੂੰਗਫਲੀ ਆ? ਮੈਂ ਆ ਜਾ ਨਾ, ਇੱਕ ਸਿਆਣੇ ਹੱਥੀ ਕੱਢੀ ਜਾਏ, ਮੋਟਾ ਦਾਣਾ, ਜਿੱਡਾ ਮੋਟਾ ਤੇਰਾ ਦਿਲ ਕਰੇ ਨਾ, ਵੇ ਇਹ ਦਾਣਾ ਕੱਢੀ ਜਾ, ਆ ਕੱਢੀ ਜਾ, ਉੱਥੇ ਬਹਿ, ਇੱਥੇ ਬਹਿ। ਤੂੰ ਕੱਢ ਕੇ ਦੇਣੇ ਆ? ਤੂੰ ਰੇੜੀ ਵਾਲਾ ਵਾ? ਮੈਂ ਕਿਉਂ ਕੱਢ ਕੇ ਦੇਣੇ ਆ? ਤੂੰ ਰੇੜੀ ਵਾਲਾ ਨਹੀਂ, ਤੇਰੀ ਰੇੜੀ ਨਹੀਂ। ਮੈਂ ਤੇ ਇੰਜ ਇਹ ਪਲੇਟ ਨਾ ਭਰਨਾ ਤੇ ਇੱਥੋਂ ਤੋਲ ਦੇਣਾ, ਬਸ ਅੱਲਾ ਲਾ ਹੱਥ। ਦੋ ਹੀ ਕੰਮ ਹੋਣੇ ਆ, ਜਾਂ ਤੇ ਮੈਨੂੰ ਦਰਜਨਾਂ ਦੇ ਹਿਸਾਬ ਨਾਲ ਦੇ ਦੇ, ਤੇ ਜਾਂ ਮੈਨੂੰ ਆ ਮੋਟੇ ਵਿੱਚੋਂ ਕੱਢ ਕੇ 1.5 ਕਿਲੋ ਤੋੜ ਦੇ। ਹੱਥ ਨਾਲ ਆ, ਮੈਂ ਤੈਨੂੰ ਕਿੰਨੀ ਵਾਰੀ ਕਿਹਾ ਹੱਥ ਨਾਲ ਆ। ਹੱਥ ਨਾਲ ਲਾਵਾਂ ਕਿਉਂ? ਮੈਂ ਤੈਨੂੰ ਦੇਣਾ ਹੀ ਨਹੀਂ ਆ। ਚੱਲ ਚਲੋ ਨਿਕਲ ਜਾਓ। ਹਾਏ ਆ ਗਿਆ ਇੱਥੇ। ਵੀਰੇ, ਵਿੱਚ ਕੱਚੇ ਵੀ ਆਵੇ, ਹਰੇ ਵੀ। ਇਹਨਾਂ ਨੂੰ ਰੰਗ ਨਹੀਂ ਕਰਾਇਆ ਇਦਾਂ ਦਾ, ਇਹਨਾਂ ਨੂੰ ਵੀ ਇਦਾਂ ਦਾ ਰੰਗ ਕਰਾ ਲੈਣਾ ਸੀ। ਉਹ ਤੂੰ ਕੌਣ ਆ? ਮਸਤਾਂ ਤੂੰ ਕੀ ਕੌਣ ਆ? ਤੂੰ ਕਿਉਂ ਮੇਰਾ ਦਿਮਾਗ ਖਾਣ ਡਈ? ਮੇਰਾ ਟਾਈਮ ਕਿਉਂ ਜ਼ਾਇਆ ਕਰਨ ਡਈ ਹੈ? ਨਹੀਂ ਮੈਂ ਕਿਹਾ ਇਹ ਚੰਗੇ ਨਹੀਂ ਨਾ ਲੱਗਦੇ। ਤੂੰ ਰਹਿਣ ਦੇ। ਆ ਸਾਰੇ ਇੱਕੋ ਦੇ ਰਿਸ਼ਤੇਦਾਰ ਆ, ਵਿੱਚ ਲੱਗਦਾ ਵੱਖਰੇ ਨਾਰਾਜ਼ ਹੋਏ ਉਹਨਾਂ ਤੂੰ ਲੈ ਹੀ ਨਾ, ਤੂੰ ਕਿਸੇ ਹੋਰ ਰੇੜੀ ਤੋਂ ਲੈ ਲੈ। ਚੱਲ ਸ਼ਾਬਾਸ਼, ਆ ਗਿਆ ਫਾਲਸਾ, ਆ ਗਿਆ 600 ਦਾ ਕਿਲੋ, 600 ਦਾ ਕਿਲੋ। ਰੇੜੀ ਵੀਰੇ ਦੂਰ ਆ ਦੂਸਰੀ। ਤੇ ਫਿਰ ਅੱਛਾ ਮੈਨੂੰ 10 ਕਿਲੋ ਤੋਲਦੇ ਆ। ਨਹੀਂ 1.5 ਕਿਲੋ, ਪਰ ਏਦਾਂ ਦੇ ਸਾਰੇ ਇਦਾਂ ਦੇ ਸਾਰੇ ਨਹੀਂ ਲੱਭਣਾ, ਮਿਕਸ ਹੀ ਲੱਭਣਾ। ਚਲੋ ਦਰਜਨਾਂ ਦੇ ਹਿਸਾਬ ਨਾਲ ਦੇ ਦੇ ਮੈਨੂੰ। ਆ ਤੂੰ ਕੱਢ ਲੈ ਦਰਜਨ, ਆਪੇ ਕੱਢ ਲਾ। ਕਿੱਥੋਂ ਕੱਢ ਲਵਾਂ? ਆ ਪਲੇਟ ਫੜ, ਉੱਤੇ ਬਹਿ ਜਾ, ਆ ਤੇ ਦਰਜਨ ਕੱਢ ਲੈ, ਆਪੇ ਗਿਣ ਲੈ। ਏ ਬੜਾ ਮਸ਼ੀਨ। ਇੰਜ ਫੜਨਾ ਤੂੰ, ਇਹ ਦਰਜਨ ਗਿਣੇ 1 2 3 4 5 6 7 8 ਦਾਦਾ ਜੀ ਦੇ ਕੋਲ ਹੁਣ ਇੱਥੇ ਹੀ ਪੜਨੇ ਸ਼ੁਰੂ ਕਰਦਾ ਮੈਂ। ਆ 12 ਆ ਲੈ, ਆ ਦਰਜਨ ਹੋ ਗਈ। ਲਿਆ 50 ਰੁਪਏ ਦੇ ਦੇ, 50 ਦੀ ਦਰਜਨ ਹੋ ਗਈ। ਕਿਹੜੇ 50 ਰੁਪਏ ਹੋਏ? ਇੰਨੀ ਕੁ ਸ਼ੈ ਵਾ, ਇਹਨਾਂ ਦਾ 50 ਮੈਂ ਤੈਨੂੰ ਦੇ ਦੇਵਾਂ, ਪਾਗਲ ਆ? ਤੂੰ ਦਰਜਨ ਗਿਆ ਤੇ ਮੈਂ 50 ਦੇ। ਅੰਡਾ ਕਿਸ ਤਰ੍ਹਾਂ ਦਰਜਨ ਹੈ ਇਸ ਟਾਈਮ? ਹੈ ਅੰਡਾ ਕਿਸ ਤਰ੍ਹਾਂ ਦਰਜਨ? 320 ਰੁਪਏ ਦਰਜਨ। 320 ਰੁਪਏ। ਹਾਂ ਤੇ ਬਸ ਇਹ ਵੇਖ ਨਾ, ਅੰਡੇ ਦਾ ਸਾਈਜ਼ ਵੇਖ ਤੇ ਆ ਵੇਖ। ਕੋਈ ਗੱਲ ਨਹੀਂ, ਇਹ ਚਿੜੀ ਦਾ ਅੰਡਾ ਵਾ, ਤੂੰ ਐਂ ਸਮਝ ਕੇ ਲੈ ਜਾ ਬਈ। ਦਰਜਨ ਹੁਣ ਤੈਨੂੰ ਕਿਹਾ, ਆ ਦਰਜਨ ਹੈ ਨਾ, ਲੈ ਲੈ ਹੁਣ 50 ਰੁਪਏ ਦੇ ਦੇ। ਨਹੀਂ ਇੰਨੇ ਕੁ ਦੇ 50 ਰੁਪਏ ਮੈਂ ਕਾਤੋਂ ਦੇਵਾਂ? ਇੱਕ ਚੱਲ ਮੈਂ ਤੈਨੂੰ ਇੱਕ ਸ਼ਰਤ ਤੇ ਇੰਨੇ ਕੁ ਦੇ 50 ਰੁਪਏ ਦਊਂਗੀ। ਹਾਂ। ਇਹਨਾਂ ਦਾ ਆਮਲੇਟ ਬਣਾ ਦੇ ਮੈਨੂੰ। ਹਾਂ, ਇਹਨਾਂ ਦਾ ਜਾਂ ਆਮਲੇਟ। ਭੱਜ ਕੇ ਪਿਆਜ਼ ਫੜ ਕੇ ਲਿਆ ਕਰ। ਪਿਆਜ਼ ਉਹ ਕਿੱਥੋਂ ਭੁੱਖਾਂ ਵਾਲਾ ਲਿਆਵੀਂ, ਆਪਣੀ ਮਾਂ ਵਾਲਾ ਪਿਆਜ਼। ਕਿਹੜਾ ਭੁੱਖਾਂ ਵਾਲਾ? ਭੁੱਖਾਂ ਵਾਲਾ, ਉਹਦੇ ਨਾਲ ਮੈਂ ਬਣਾ। ਚੱਲ ਜਾ ਭੱਜ ਕੇ, ਇਹਦੇ ਹੀ ਆਮਲੇਟ ਬਣਾਉਣਾ। ਚੱਲ। ਨਹੀਂ ਮੇਰੀ ਗੱਲ ਸੁਣ ਲੈ, ਮੇਰੀ ਮਾਂ ਦਾ ਭੁੱਖਾਂ ਵਾਲਾ ਪਿਆਜ਼ ਕਿੱਥੋਂ ਹੋ ਗਿਆ? ਉਹਦਾ ਕਿਹੜਾ ਕੋਈ ਬਾਗ ਆ? ਨਹੀਂ ਤੇ ਇਹ ਮੈਂ ਤੈਨੂੰ ਸਾਈ ਟਿੱਕੀਆਂ ਵਾਲਾ ਲੱਗਣ ਡਿਆ ਵਾ। ਮੈਂ ਤੇ ਆਮਲੇਟ ਬਣਾ ਕੇ ਟਿੱਕੀ ਤੈਨੂੰ ਮੈਂ ਅੰਡਾ ਟਿੱਕੀ ਕਰਕੇ ਦੇਣੀ ਆ। ਉਹ ਮੈਂ ਫਾਲਸਾ ਵੇਚਣ ਡਿਆ, ਬੀਬੀ ਮੈਨੂੰ ਵੇਚਣ ਦੇ। ਤੇ ਤੂੰ ਜਿਹੜੇ ਅੰਡੇ ਦਰਜਨਾਂ ਦੇ ਹਿਸਾਬ ਨਾਲ ਪੈਸੇ ਇਹਦੇ ਮੰਗਣ ਡਿਆ, ਉਹ ਤੂੰ ਪਾਗਲ ਆ ਜਾਂ ਮੈਨੂੰ ਕਰਨ ਡਈ ਆ?
ਵੀਰੇ ਪਾਗਲ ਨਹੀਂ ਕਰਨ ਦੀ, ਮੈਂ ਕਿਹਾ 1.5 ਕਿਲੋ ਦੇ ਦੇ, ਏਡਾ ਏਡਾ ਹੱਥ ਦੜ ਨਾ ਲਾ, ਆਈ ਆਈ ਹੱਥ ਨਾ ਲਾ ਵੇ ਚੱਲ ਨਿਕਲ ਵੇ ਵੀਰੇ ਚੱਲ ਵੇ ਨਿਕਲ ਵੀਰੇ ਚੱਲ ਨਿਕਲ, ਮੈਂ ਤੈਨੂੰ ਕਹਿ ਰਿਹਾ। ਵੇ